ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਦਰਸ਼ਕੋ, ਆਖਿਰ ਉਹੀ ਹੋਇਆ ਜਿਸ ਗੱਲ ਦਾ ਡਰ ਸੀ। ਅਸੀਂ ਪਿਛਲੇ ਕਈ ਹਫ਼ਤਿਆਂ ਤੋਂ ਇਸ ਖਤਰੇ ਬਾਰੇ ਸਿੱਖ ਸੰਗਤਾਂ ਨੂੰ ਸੂਚਿਤ ਕਰ ਰਹੇ ਸੀ ਕਿ ਭਾਰਤੀ ਸੁਪਰੀਮ ਕੋਰਟ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਫਾਂਸੀ ਦੀ ਸਜ਼ਾ ਨੂੰ ਬਹਾਲ ਰੱਖ ਸਕਦੀ ਹੈ। ਪਰ ਫਿਰ ਵੀ ਕਈ ਪੜ੍ਹੇ ਲਿਖੇ ਸਿੱਖਾਂ ਨੂੰ ਇਹ ਲੱਗਦਾ ਸੀ ਕਿ ਅਦਾਲਤਾਂ ਇੰਨੀਆਂ ਅਨਿਆਕਾਰੀ ਨਹੀਂ ਹੋ ਸਕਦੀਆਂ। ਉਹਨਾਂ ਦਾ ਖਿਆਲ ਸੀ ਕਿ ਪ੍ਰੋਫੈਸਰ ਭੁੱਲਰ ਜੀ ਦੇ ਦਿਮਾਗ ਦੀ ਹਾਲਤ ਠੀਕ ਨਾ ਹੋਣ ਦੀ ਵਜ੍ਹਾ ਕਰਕੇ ਸੁਪਰੀਮ ਕੋਰਟ ਉਹਨਾਂ ਨੂੰ ਜ਼ਰੂਰ ਰਾਹਤ ਦੇਵੇਗੀ। ਪਰ ਆਖਿਰ ਸਾਡਾ ਸੱਚ ਨਿਕਲਿਆ, ਆਖਿਰ ਸਾਡਾ ਡਰ ਸੱਚ ਨਿਕਲਿਆ। ਭਾਰਤੀ ਸੁਪਰੀਮ ਕੋਰਟ ਨਾ ਸਿਰਫ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਵਾ ਦਿੱਤੀ ਹੈ, ਬਲਕਿ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਦਿਮਾਗੀ ਹਾਲਾਤ ਵਿੱਚ ਵੀ ਫਾਂਸੀ ਦਿੱਤੀ ਜਾ ਸਕਦੀ ਹੈ। ਸੁਪਰੀਮ ਕੋਰਟ ਦੀ ਜਜਮੈਂਟ ਕੀ ਹੈ ਅਤੇ ਇਸ ਦੇ ਅੱਡ-ਅੱਡ ਪਹਿਲੂਆਂ ਤੇ ਵਿਚਾਰ ਕਰਨ ਲਈ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਹਰਿਆਣਾ ਦੇ ਪ੍ਰਸਿੱਧ ਵਕੀਲ ਸਰਦਾਰ ਨਵਕਰਨ ਸਿੰਘ, ਜੋ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਵੀ ਵਕੀਲ ਰਹਿ ਚੁੱਕੇ ਨੇ। ਸਤਿ ਸ਼੍ਰੀ ਅਕਾਲ ਵੀਰ ਜੀ, ਵੈਲਕਮ ਟੂ ਮਾਈ ਨਿਊਜ਼ ਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਪ੍ਰੋਫੈਸਰ ਭੁੱਲਰ ਜੀ ਦਾ ਕੇਸ ਜਿਸ ਤਰ੍ਹਾਂ ਸਾਡੇ ਸਾਹਮਣੇ ਆਇਆ ਹੈ, ਤੁਸੀਂ ਇਸ ਦੇ ਬਾਰੇ ਆਪਣੇ ਵਿਚਾਰ ਦੱਸੋ। ਜਿਹੜੀ ਅੱਜ ਦੀ ਸਥਿਤੀ ਹੈਗੀ ਹੈ, ਪ੍ਰੋਫੈਸਰ ਭੁੱਲਰ ਹੋਰਾਂ ਦਾ ਜਿਹੜਾ ਹੈਗਾ ਕੇਸ ਸੁਪਰੀਮ ਕੋਰਟ ਨੇ ਡਿਸਮਿਸ ਕਰ ਦਿੱਤਾ ਹੈਗਾ ਜੀ। ਤੇ ਕੱਲ ਮੈਂ ਉਹ ਡਿਟੇਲ ਜਜਮੈਂਟ ਪੜ੍ਹੀ ਹੈ ਤੇ ਅਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ ਇਸ ਦੇ ਰਿਲੇਸ਼ਨ ਦੇ ਵਿੱਚ ਜੀ। ਉਹਦੇ ਵਿੱਚ ਉਹਨਾਂ ਨੇ ਜਿਹੜੀਆਂ ਸੁਪਰੀਮ ਕੋਰਟ ਨੇ ਜਿਹੜੀਆਂ ਅਰਲੀਅਰ ਜਜਮੈਂਟਸ ਹੈਗੀਆਂ ਨੇ ਇਸ ਪੁਆਇੰਟ ਦੇ ਉੱਤੇ ਕਿ ਜੇ ਕੋਈ ਸ਼ਖਸ ਲੰਬੇ ਸਮੇਂ ਤੋਂ ਫਾਂਸੀ ਨੂੰ ਫੇਸ ਕਰ ਰਿਹਾ ਹੈਗਾ ਤੇ ਉਹਨੂੰ ਛੇਤੀ ਜੇ ਐਗਜ਼ੀਕਿਊਟ ਨਹੀਂ ਕੀਤਾ ਜਾਂਦਾ ਤੇ ਉਹਨੂੰ ਇੱਕ ਰਾਈਟ ਐਕਰੂ ਕਰ ਜਾਂਦੀ ਹੈ ਕਿ ਉਹ ਦੁਬਾਰਾ ਅਦਾਲਤ ਦਾ ਬੂਹਾ ਖੜਕਾ ਕੇ ਕਹੇ ਜੀ ਕਿ ਮੇਰੀ ਜਿਹੜੀ ਫਾਂਸੀ ਨੂੰ ਲਾਈਫ ਇੰਪ੍ਰਿਜ਼ਨਮੈਂਟ ਵਿੱਚ ਕਨਵਰਟ ਕਰ ਦਿੱਤਾ ਜਾਵੇ ਜੀ। ਉਹਨਾਂ ਜਜਮੈਂਟਾਂ ਦੇ ਆਧਾਰ ਤੇ ਹੀ ਦਵਿੰਦਰਪਾਲ ਸਿੰਘ ਭੁੱਲਰ ਨੇ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਸੀ ਕਿ ਮੈਨੂੰ ਵੀ ਜਿਹੜਾ ਹੈਗਾ ਮੇਰੀ ਫਾਂਸੀ ਦੀ ਸਜ਼ਾ ਨੂੰ ਖਤਮ ਕਰਕੇ ਲਾਈਫ ਇੰਪ੍ਰਿਜ਼ਨਮੈਂਟ ਕਨਵਰਟ ਕਰਤਾ ਜਾਏ ਜੀ। ਪਰ ਜਿਹੜੇ ਮਾਨਯੋਗ ਜੱਜਾਂ ਨੇ ਇਹ ਫੈਸਲਾ ਕੀਤਾ ਹੈ, ਉਹ ਦੋ ਮਾਨਯੋਗ ਜੱਜ, ਉਹਨਾਂ ਨੇ ਬੜੇ ਹੀ ਸਿਆਣੇ ਤਰੀਕੇ ਨਾਲ ਜਿਹੜੀ ਉਹ ਜਜਮੈਂਟ ਸੀਗੀ ਤ੍ਰਿਵੇਣੀ ਬੈਨ ਦੀ 1989 ਦੀ 5 ਜੱਜ ਦੇ ਬੈਂਚ ਨੇ ਜਿਹਨੇ ਕਿਹਾ ਸੀਗਾ ਕਿ ਹਾਂ ਇਹ ਹੱਕ ਪ੍ਰਾਪਤ ਹੋ ਜਾਂਦਾ ਹੈ ਡੈਥ ਪੈਨਲਟੀ ਦੇ ਵਿਕਟਮ ਨੂੰ, ਤਾਂ ਉਸ ਜਜਮੈਂਟ ਨੂੰ ਉਹਨਾਂ ਨੇ ਸਰਕਮਵੈਂਟ ਕਰਨ ਲਈ ਇਹ ਕਹਿਤਾ ਵੀ ਜਿਹੜੇ ਕੇਸਿਸ ਵਿੱਚ ਟੈਰਰਿਜ਼ਮ ਇਨਵੋਲਵਡ ਹੈਗਾ ਜਾਂ ਟਾਡਾ ਐਕਟ ਲੱਗਿਆ ਹੋਇਆ ਜੀ, ਉਹਨਾਂ ਲੋਕਾਂ ਨੂੰ ਇਸ ਫਾਰਮੂਲੇ ਥੱਲੇ ਰਿਹਾ ਕਰਨਾ ਠੀਕ ਨਹੀਂ ਹੋਏਗਾ ਜੀ। ਸੋ ਇਸ ਤਰੀਕੇ ਨਾਲ ਉਹਨਾਂ ਨੇ ਜਿਹੜੀ ਉਹ ਅਰਲੀਅਰ ਜਜਮੈਂਟ ਹੈ ਉਹਨੂੰ ਟਕਰਾਅ ਵਿੱਚ ਆਏ ਬਿਨਾਂ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਹੈਗਾ ਰਿਲੀਫ ਨਾ ਦਿੱਤਾ ਜਾਵੇ ਤੇ ਜੇ ਉਹ ਕਹਿੰਦੇ ਵੀ ਉਹ ਫੈਸਲਾ ਗਲਤ ਹੈ ਤੇ ਫਿਰ ਜਿਹੜਾ ਹੈਗਾ ਜ਼ਿਆਦਾ ਜੱਜਾਂ ਤੇ ਆਧਾਰਿਤ ਬੈਂਚ ਨੂੰ ਕੇਸ ਭੇਜਣਾ ਪੈਣਾ ਸੀਗਾ, ਲੇਕਿਨ ਉਹਨਾਂ ਨੇ ਬੜੇ ਸਿਆਣਪ ਦੇ ਨਾਲ ਉਸ ਜਜਮੈਂਟ ਨੂੰ ਸਰਕਮਵੈਂਟ ਕਰ ਦਿੱਤਾ ਜੀ। ਤੇ ਵੀ ਜਿਸ ਤਰ੍ਹਾਂ ਲੋਕ ਕਹਿੰਦੇ ਨੇ ਕਿ ਲੋਕਾਂ ਨੂੰ ਡਰ ਸੀਗਾ ਕਿ ਇਹਨਾਂ ਨੂੰ ਫਾਂਸੀ ਹੋ ਜਾਏਗੀ, ਪਰ ਇਹਨਾਂ ਦੇ ਦਿਮਾਗੀ ਹਾਲਾਤ ਠੀਕ ਨਾ ਹੋਣ ਕਰਕੇ ਇਹਨਾਂ ਨੂੰ ਫਾਂਸੀ ਤੋਂ ਰੋਕਿਆ ਜਾ ਸਕਦਾ। ਕੋਈ ਹਿਊਮਨ ਰਾਈਟਸ ਦੇ ਖਿਲਾਫ ਹੈ, ਕੋਈ ਏਦਾਂ ਦੀ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਹੈ ਜੋ ਇਹਨਾਂ ਦੀ ਹੈਲਪ ਕਰ ਸਕਦੀ ਹੈ ਇਸ ਵੇਲੇ? ਇਸ ਤਰ੍ਹਾਂ ਹੈ ਕਿ ਜਿਹੜੇ ਇੰਟਰਨੈਸ਼ਨਲ ਹਿਊਮਨ ਰਾਈਟਸ ਸਟੈਂਡਰਡਸ ਹੈਗੇ ਆ ਉਹਦੇ ਵਿੱਚ ਗੱਲ ਜਿਹੜੀ ਹੈਗੀ ਹੈ ਐਸਟੈਬਲਿਸ਼ ਹੋ ਚੁੱਕੀ ਹੈ ਜੀ ਕਿ ਕੋਈ ਵੀ ਜਿਹੜਾ ਸ਼ਖਸ ਦਿਮਾਗੀ ਤੌਰ ਤੇ ਸੰਤੁਲਿਤ ਨਹੀਂ ਹੈਗਾ ਜੀ ਤੇ ਜਾਂ ਕੋਈ ਜਿਵੇਂ ਕੋਈ ਪ੍ਰੈਗਨੈਂਟ ਵੂਮਨ ਹੁੰਦੀ ਹੈ ਤੇ ਇਹਨਾਂ ਕੇਸਿਸ ਦੇ ਵਿੱਚ ਫਾਂਸੀ ਦਿੱਤੀ ਨਹੀਂ ਜਾ ਸਕਦੀ ਜੀ। ਪਰ ਗੱਲ ਹੁਣ ਦੇਖਣ ਵਾਲੀ ਇਹ ਹੈ ਕਿ ਜਿਹੜੇ ਸਾਰੇ ਤੱਥ ਪੇਸ਼ ਕੀਤੇ ਗਏ ਸੁਪਰੀਮ ਕੋਰਟ ਜੀ, ਉਸ ਜਜਮੈਂਟ ਵਿੱਚ ਕਿਧਰੇ ਇਹ ਨਹੀਂ ਰੈਫਰ ਕੀਤਾ ਗਿਆ ਕਿ ਇਹ ਬੰਦਾ ਪਿਛਲੇ 1.5 ਸਾਲ ਤੋਂ ਜਿਹੜਾ ਹੈਗਾ ਮੈਂਟਲ ਹਸਪੀਟਲ ਵਿੱਚ ਦਾਖਲ ਹੈਗਾ ਜੀ। ਉਹਦੇ ਵਿੱਚ ਜਜਮੈਂਟ ਵਿੱਚ ਇਹ ਤਾਂ ਰੈਫਰ ਕੀਤਾ ਗਿਆ ਜੀ ਕਿ ਇੱਕ ਡਾਕਟਰ ਸਾਹਿਬ ਨੇ ਸਰਟੀਫਿਕੇਟ ਦਿੱਤਾ ਹੈ ਉਹਨਾਂ ਦੀ ਮਾਨਸਿਕ ਸਥਿਤੀ ਬਾਰੇ ਜੀ, ਪਰ ਇਹ ਨਹੀਂ ਲਿਖਿਆ ਵੀ ਉਹ ਮਾਨਸਿਕ ਸਥਿਤੀ ਇੰਨੀ ਮਾੜੀ ਹੈ ਕਿ ਪਿਛਲੇ 1.5 ਸਾਲ ਤੋਂ ਉਹ ਜਿਹੜਾ ਹੈਗਾ ਮੈਂਟਲ ਹਸਪੀਟਲ ਦਾਖਲ ਹੈਗੇ ਨੇ ਜੀ। ਤਾਂ ਜੱਜਾਂ ਨੇ ਮਤਲਬ ਕਿ ਕੋਸ਼ਿਸ਼ ਕੀਤੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਦਵਿੰਦਰਪਾਲ ਸਿੰਘ ਭੁੱਲਰ ਤੇ ਇਹਦੇ ਵਰਗੇ ਜਿਹੜੇ ਹੋਰ ਲੋਕ ਨੇ, ਕਿਉਂਕਿ ਇਹ ਕੇਸ ਯਾਦ ਰਵੇ ਕਿ ਇਹ ਕੇਸ ਸਿਰਫ ਦਵਿੰਦਰਪਾਲ ਸਿੰਘ ਭੁੱਲਰ ਦਾ ਨਹੀਂ ਹੈਗਾ ਜੀ। ਦਵਿੰਦਰਪਾਲ ਸਿੰਘ ਭੁੱਲਰ ਦੇ ਨਾਲ ਜਿਹੜੇ ਰਾਜੀਵ ਗਾਂਧੀ ਦੇ ਕਾਤਲ ਵੀ ਹੈਗੇ ਨੇ, ਉਹਨਾਂ ਦੇ ਕੇਸ ਵੀ ਨਾਲ ਜੁੜੇ ਹੋਏ ਸੀਗੇ ਹਾਂਜੀ। ਸੋ ਇਹ ਫੈਸਲਾ ਸਾਰਿਆਂ ਲਈ ਉਹਨਾਂ ਨੇ ਇੱਕ ਡਿਫਰੈਂਟ ਕੈਟੇਗਰੀ ਕ੍ਰੀਏਟ ਕਰ ਦਿੱਤੀ ਕਿ ਹਾਂ ਜੇ ਆਮ ਇੱਕ ਕਾਨੂੰਨ ਹੋਵੇ ਤੇ ਉਹਦੇ ਵਾਸਤੇ ਕਾਨੂੰਨ ਹੋਰ ਹੋਏਗਾ, ਪਰ ਜੇ ਜਿਹੜੇ ਐਕਟਸ ਆਫ ਟੈਰਰਿਜ਼ਮ ਹੈਗੇ ਉਹਨਾਂ ਦੇ ਕਾਨੂੰਨ ਹੋਰ ਹੋਣਾ ਚਾਹੀਦਾ ਜੀ। ਬਿਲਕੁਲ।
ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਪੇਸ਼ੇ ਤੋਂ ਵਕੀਲ ਹੋ, ਤੁਹਾਨੂੰ ਪਤਾ ਹੋਣਾ ਕਿ ਕਾਫੀ ਲੂਪ ਹੋਲਸ ਹੁੰਦੇ ਆ ਕਾਨੂੰਨ ਦੇ ਵਿੱਚ ਵੀ। ਕੀ ਕੋਈ ਐਸਾ ਕਾਨੂੰਨ ਹੈ ਜਿਸ ਕਾਨੂੰਨ ਦਾ ਕੋਈ ਰਸਤਾ ਬਾਕੀ ਬਚਿਆ ਹੈ ਇਹਨਾਂ ਨੂੰ ਬਚਾਉਣ ਦੇ ਲਈ? ਐਸੀ ਕੋਈ ਵੱਡੀ ਗੱਲ ਨਹੀਂ ਹੈਗੀ ਜੀ, ਤੇ ਕਿਉਂਕਿ ਜਿਹੜਾ ਮੇਰੇ ਮੁਤਾਬਿਕ ਜਿਹੜਾ ਫੈਸਲਾ ਹੈਗਾ ਉਹ ਮੈਂ ਕੱਲ ਸਾਰਾ ਇਸ ਬਾਰੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਜੀ ਕਿ ਉਹ ਫੈਸਲਾ ਗਲਤ ਹੈ, ਕਿਉਂਕਿ ਜਿਨ੍ਹਾਂ ਫੈਸਲਿਆਂ ਨੂੰ ਉਹ ਕੋਰਟ ਕਰਕੇ ਉਹਨਾਂ ਨੇ ਆਪਣਾ ਫੈਸਲਾ ਦਿੱਤਾ ਹੈ, ਉਹਨਾਂ ਨੇ ਉਹ ਜਜਮੈਂਟ ਨੂੰ ਡਾਇਲੂਟ ਕੀਤਾ ਜੀ। ਹੁਣ ਕਿਸੇ ਵੀ ਅਗਰ ਤੁਸੀਂ ਆਪਣੇ ਤੋਂ ਵੱਡੇ ਬੈਂਚ ਦੀ ਜਜਮੈਂਟ ਨੂੰ ਤੁਸੀਂ ਕੰਸੀਡਰ ਕਰ ਰਹੇ ਹੋ ਤੇ ਉਹਨੂੰ ਤੁਸੀਂ ਬੜੇ ਸਿਆਣਪ ਦੇ ਨਾਲ ਉਹਨਾਂ ਨੇ ਬਿਨਾਂ ਕੰਟਰਡਿਕਟ ਕੀਤੇ ਡਾਇਲੂਟ ਕਰਨਾ ਵੀ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਜਜਮੈਂਟ ਨੂੰ ਉਲੰਘਣਾ ਕਰਨਾ ਹੈ। ਸੋ ਰਿਵਿਊ ਪਟੀਸ਼ਨ ਵੀ ਸੁਪਰੀਮ ਕੋਰਟ ਫਾਈਲ ਹੋ ਸਕਦੀ ਹੈ ਜੀ, ਤੇ ਜਿਹੜਾ ਹੈਗਾ ਈਵਨ ਸਾਡੇ ਕੋਲ ਜਿਹੜਾ ਹੈਗਾ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਮਰਸੀ ਪਟੀਸ਼ਨ ਦਾ ਵੀ ਹਾਲੇ ਸੈਕੰਡ ਚਾਂਸ ਅਵੇਲੇਬਲ ਹੈਗਾ, ਅਸੀਂ ਰਿਵਿਊ ਪਟੀਸ਼ਨ ਫਾਈਲ ਕਰ ਸਕਦੇ ਹਾਂ ਮਰਸੀ ਪਟੀਸ਼ਨ ਨੂੰ ਵੀ ਜੀ। ਤੇ ਵੀ ਜੀ, ਸਿੱਖ ਕੌਮ ਜਿਹੜੀ ਤੁਹਾਨੂੰ ਦੇਖਦੀ ਪਈ ਹੈ, ਇਸ ਵੇਲੇ ਸੁਣ ਰਹੀ ਹੈ, ਤੁਸੀਂ ਉਹਨਾਂ ਨੂੰ ਵੀ ਇੱਕ ਮੈਸੇਜ ਦਿਓ ਕਿ ਉਹ ਅਸੀਂ ਕੀ ਕਰ ਸਕਦੇ ਹਾਂ ਇਹਨਾਂ ਦੀ ਫਾਂਸੀ ਨੂੰ ਰੁਕਵਾਉਣ ਲਈ, ਸਪੈਸ਼ਲੀ ਬਾਹਰ ਦੇ ਬੈਠੇ ਸਿੱਖ। ਦੇਖੋ, ਸਿੱਖਾਂ ਨੂੰ ਤਾਂ ਫਾਂਸੀ ਦੇ ਖਿਲਾਫ ਹੋਣਾ ਚਾਹੀਦਾ, ਭਾਵੇਂ ਉਹ ਫਾਂਸੀ ਇੱਕ ਨੂੰ ਹੋਵੇ ਜਾਂ ਦੂਜੇ ਨੂੰ ਹੋਵੇ ਜੀ, ਕਿਉਂਕਿ ਫਾਂਸੀ ਦੀ ਸਜ਼ਾ ਜਿਹੜੀ ਅਣਮਨੁੱਖੀ ਹੈਗੀ ਹੈ। ਤੇ ਜੇ ਅੱਜ ਸਿੱਖ ਇਹ ਸਟੈਂਡ ਲੈਂਦੇ ਨੇ ਕਿ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਨਾ ਹੋਵੇ ਤੇ ਕਿਸੇ ਹੋਰ ਨੂੰ ਫਾਂਸੀ ਦੇਣੀ ਜਾਇਜ਼ ਹੈ, ਤੇ ਮੇਰੇ ਮੁਤਾਬਿਕ ਉਹ ਠੀਕ ਨਹੀਂ ਹੋਏਗਾ, ਕਿਉਂਕਿ ਜਿਹੜੀ ਅਣਮਨੁੱਖੀ ਗੱਲ ਹੈਗੀ ਉਹ ਅਣਮਨੁੱਖੀ ਹੀ ਰਹਿੰਦੀ ਹੈ, ਭਾਵੇਂ ਉਹ ਦੁਸ਼ਮਣ ਨੂੰ ਦਿੱਤੀ ਜਾਵੇ ਜਾਂ ਦੋਸਤ ਨੂੰ ਦਿੱਤੀ ਜਾਵੇ ਜੀ। ਤੇ ਇਹ ਸਮਾਂ ਹੈਗਾ ਕਿ ਜਿਹੜੀ ਕਮਿਊਨਿਟੀ ਹੈਗੀ ਹੈ ਇੱਕ ਸਟੈਂਡ ਲਵੇ ਫਾਂਸੀ ਦੇ ਖਿਲਾਫ ਜੀ, ਦਵਿੰਦਰਪਾਲ ਸਿੰਘ ਭੁੱਲਰ ਨੂੰ ਸਜ਼ਾ ਜਿਹੜੀ ਹੈ ਘੱਟ ਕਰਨ ਵਾਸਤੇ ਜਿਹੜਾ ਵੀ ਉਪਰਾਲਾ ਕੀਤਾ ਜਾਵੇ ਉਹ ਬੜਾ ਚੰਗਾ ਹੋਏਗਾ। ਤੇ ਸਾਨੂੰ ਪਾਰਟੀ ਲਾਈਨਸ ਤੋਂ ਉੱਤੇ ਉੱਠ ਕੇ ਜਿਹੜਾ ਹੈਗਾ ਆਪਣਾ politically, even legally, whatever we can do, we must take step, and we should try to show the world and the Indian government that we are all one on this issue. ਅਸੀਂ ਇਮੋਸ਼ਨਲੀ ਬੜੇ ਹਰਟ ਹੈਗੇ ਆ ਤੇ ਇਹ ਜ਼ਾਤੀ ਅਸੀਂ ਨਹੀਂ ਸਾਨੂੰ ਕਰਨ ਦੇਵਾਂਗੇ, ਤੇ ਜੇ ਜ਼ਾਤੀ ਹੋਏਗੀ ਤੇ ਇਹ ਕੋਈ ਅੱਛਾ ਨਹੀਂ ਰਹੇਗਾ ਸਾਡੀ ਆਪਸ ਵਿੱਚ। ਜਿਹੜੇ ਹੈਗਾ ਸਿੱਖ ਅੱਗੇ ਹੀ ਸੋਚਦੇ ਨੇ ਕਿ ਸਾਨੂੰ ਜਿਹੜਾ ਹੈਗਾ ਦੂਜੇ ਦਰਜੇ ਦਾ ਨਾਗਰਿਕ ਸਮਝਿਆ ਜਾਂਦਾ ਹੈ ਹਿੰਦੁਸਤਾਨ ਦੇ ਵਿੱਚ, ਤੇ ਇਹ ਫਰਦਰ ਜਿਹੜਾ ਏਲੀਏਟ ਕਰੇਗਾ ਸਿੱਖਾਂ ਨੂੰ ਇਸ ਮੁਲਕ ਤੋਂ ਜੀ। ਤੇ ਵੀ ਜਿਸ ਤਰ੍ਹਾਂ ਜਰਮਨ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਨੇ ਰਿਪੋਰਟ ਕੀਤਾ ਗਿਆ ਸੀ ਉਸ ਵੇਲੇ, ਕੀ ਆਪਾਂ ਜਰਮਨ ਸਰਕਾਰ ਤੇ ਥੋੜਾ ਦਬਾਅ ਪਾ ਸਕਦੇ ਹਾਂ? ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਿੰਘ ਹੋਰੀ ਜਦੋਂ ਐਕਸਟਰਨਲ ਅਫੇਅਰ ਮਿਨਿਸਟਰ ਸੀਗੇ, ਜਦੋਂ ਕਿ ਇਹਨਾਂ ਦੀ ਫਾਈਲ ਪੁੱਟ ਅਪ ਕੀਤੀ ਗਈ ਦਵਿੰਦਰਪਾਲ ਸਿੰਘ ਭੁੱਲਰ ਦੀ ਕਿ ਇਸ ਫਾਂਸੀ ਨੂੰ ਜਿਹੜਾ ਹੈਗਾ ਰੱਦ ਕਰਕੇ ਲਾਈਫ ਇੰਪ੍ਰਿਜ਼ਨਮੈਂਟ ਕਨਵਰਟ ਕਰਤਾ ਜੇ, ਨਟਵਰ ਸਿੰਘ ਹੋਰਾਂ ਨੇ ਫਾਈਲ ਦੇ ਉੱਤੇ ਲਿਖਿਆ ਕਿ ਹਾਂ ਬਿਲਕੁਲ ਠੀਕ ਹੈ, ਅਸੀਂ ਜਰਮਨ ਸਰਕਾਰ ਨੂੰ ਵੀ ਜਿਹੜਾ ਹੈਗਾ ਆਸ਼ਵਾਸਨ ਦੇ ਚੁੱਕੇ ਹਾਂ ਕਿ ਇਸ ਬੰਦੇ ਨੂੰ ਅਸੀਂ ਫਾਂਸੀ ਨਹੀਂ ਦੇਵਾਂਗੇ। ਪਰ ਜਿਹੜੇ ਬਾਕੀ ਕਾਉਂਸਲ ਆਫ ਮਿਨਿਸਟਰ ਹੈਗੇ ਨੇ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤੇ ਨਟਵਰ ਸਿੰਘ ਐਕਸਟਰਨਲ ਅਫੇਅਰ ਮਿਨਿਸਟਰ ਦੀ ਵੀ ਗੱਲ ਦਾ ਵਿਰੋਧ ਕੀਤਾ ਤੇ ਅਲਟੀਮੇਟਲੀ ਜਿਹੜਾ ਹੈਗਾ ਉਹਨਾਂ ਨੇ ਅਸੀਂ ਪਟੀਸ਼ਨ ਰਿਜੈਕਟ ਕੀਤੀ। ਸੋ ਡੈਫੀਨੇਟਲੀ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਹੈ ਉਹਦਾ ਫਰਕ ਤਾਂ ਪੈਂਦਾ ਜੀ, ਬਟ ਇੰਟਰਨੈਸ਼ਨਲ ਪ੍ਰੈਸ਼ਰ ਵੀ ਤਾਂ ਪਏਗਾ ਜੇ ਜਿਹੜੇ ਸਾਡੇ ਕਮਿਊਨਿਟੀ ਦੇ ਲੋਕ ਨੇ ਉਹ ਇੰਟਰਨੈਸ਼ਨਲ ਪ੍ਰੈਸ਼ਰ ਬਣਾਉਣ ਲਈ ਇੱਕ ਤਰ੍ਹਾਂ ਦਾ ਕੋਈ ਉਪਰਾਲਾ ਕਰਨ। ਐਂਡ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਵੀ ਡੈਥ ਪੈਨਲਟੀ ਦੇ ਖਿਲਾਫ ਉਪਰਾਲਾ ਕਰਨ, ਦਵਿੰਦਰਪਾਲ ਸਿੰਘ ਭੁੱਲਰ ਦੇ ਖਿਲਾਫ ਉਪਰਾਲਾ ਕਰਨ, ਐਂਡ ਦੇ ਸ਼ੁਡ ਟਰਾਈ ਟੂ ਮੇਕ ਦ ਇੰਡੀਅਨ ਗਵਰਨਮੈਂਟ ਥਰੂ their understand that this will further alienate the Sikhs from the mainstream, and this action is not required. Let bygones be bygones, and let's try to live in peace and in a communal harmony. ਤੇ ਵੀ ਜੀ ਟਰਾਈ ਟੂ ਲਿਵ ਇਨ ਪੀਸ ਤਾਂ ਹੋ ਸਕਦਾ, ਲੇਕਿਨ ਜਿਸ ਤਰ੍ਹਾਂ ਭਾਰਤ ਸਰਕਾਰ ਨੇ BSF ਦੀ 50,000 ਸੋਲਜਰ ਪੰਜਾਬ ਦੇ ਵਿੱਚ ਭੇਜੇ ਨੇ, ਉਹ ਆਈ ਡੋਂਟ ਥਿੰਕ ਦੈਟਸ ਐਨੀ ਕੋਈ ਐਕਸ਼ਨ ਹੈ ਕਿ ਉਹ ਪੀਸ ਚ ਰਹਿਣਾ ਚਾਹੁੰਦੇ, ਸਾਡੇ ਨਾਲ ਸਿੱਖਾਂ ਦੇ ਨਾਲ ਰਹਿਣਾ ਚਾਹੁੰਦੇ। ਮੈਨੂੰ ਲੱਗਦਾ ਕਿ ਸਾਡੇ ਸਿੱਖਾਂ ਨੂੰ ਦਬਾਉਣਾ ਚਾਹੁੰਦੇ ਆ। ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜਿਹੜੇ ਬਾਹਰ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਹੁਣ। ਖੈਰ ਦੇਖੋ, ਦਬਾਉਣ ਵਾਲੀ ਗੱਲ ਤਾਂ ਮੈਂ ਇਸ ਗੱਲ ਤੱਕ ਨਹੀਂ ਮੈਂ ਸਹਿਮਤ ਹੈਗਾ ਜੀ, ਕਿਉਂਕਿ ਜਦੋਂ ਵੀ ਸਰਕਾਰਾਂ ਨੂੰ ਇਹ ਲੱਗਦਾ ਹੈ ਜੀ ਲਾਅ ਐਂਡ ਆਰਡਰ ਸਿਚੁਏਸ਼ਨ ਹੋ ਸਕਦੀ ਹੈ ਤੇ ਉਸ ਵਾਸਤੇ ਉਹ ਤਿਆਰ ਹੁੰਦੇ ਨੇ। ਐਂਡ ਜੇ
ਜੇ ਪੈਰਾਮਿਲਟਰੀ ਮੰਗਾਈ ਗਈ ਹੈ ਤੇ ਮੇਰੇ ਖਿਆਲ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੈ ਕਿਉਂਕਿ this will further strengthen our case to send a message to the central government that yes, there is a volatile situation in Punjab and in case we hang Davinderpal Singh Phullar, there can be an uprising, there can be violence in Punjab. So I don't think it has a negative effect on the people of Punjab. ਤੇ ਵੀ ਤੁਹਾਨੂੰ ਨਹੀਂ ਲੱਗਦਾ ਕਿ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਇੰਡੀਆ ਦਾ ਸਿਰਫ ਹਿੰਦੂਆਂ ਨੂੰ ਖੁਸ਼ ਕਰਨ ਲਈ ਸਿੱਖਾਂ ਨੂੰ ਫਾਂਸੀਆਂ ਤੇ ਚੜਾ ਰਿਹਾ ਵਾ? ਐਸੀ ਕੋਈ ਗੱਲ ਨਹੀਂ ਹੈਗੀ ਜੀ, ਕੋਈ ਇਸ ਤਰ੍ਹਾਂ ਦੀ ਨਹੀਂ ਹੈ ਕਿ ਆਊਟ ਆਫ ਦ ਵੇ ਜਾ ਕੇ ਕੀਤਾ ਜਾ ਰਿਹਾ ਜੀ। ਮਤਲਬ ਕਿ ਪਟੀਸ਼ਨ ਜਦੋਂ ਫਾਈਲ ਕੀਤੀ ਗਈ ਉਦੋਂ ਤਾਂ ਮਰਸੀ ਪਟੀਸ਼ਨ ਪੈਂਡਿੰਗ ਹੀ ਪਈ ਸੀਗੀ ਐਂਡ ਕਿਸੇ ਨੇ ਡਿਸਾਈਡ ਵੀ ਨਹੀਂ ਕੀਤਾ ਸੀ ਜੀ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਇੰਡੀਅਨ ਗਵਰਨਮੈਂਟ ਚਾਹੁੰਦੀ ਨਹੀਂ ਸੀਗੀ ਕਿ ਮਰਸੀ ਪਟੀਸ਼ਨ ਨੂੰ ਅਸੀਂ ਛੇਤੀ ਕਿਤੇ, ਕਿਉਂਕਿ ਐਕਸੈਪਟ ਕਰਨਾ ਵੀ ਮੁਸ਼ਕਿਲ ਹੁੰਦਾ ਹੈ ਜੀ ਤੇ ਰਿਜੈਕਟ ਕਰਨਾ ਵੀ ਮੁਸ਼ਕਿਲ ਹੁੰਦਾ ਜੀ। ਸੋ ਜਿਹੜੇ ਲੋਕੀ ਇਨ ਪਾਵਰ ਬੈਠੇ ਹੁੰਦੇ ਆ ਉਹਨਾਂ ਨੇ ਇਹ ਵੀ ਹੁਣ ਜਦੋਂ ਜਿਹੜੀ ਜਮਾਤ ਹੈਗੀ ਬੀਜੇਪੀ ਜਮਾਤ ਬੀਜੇਪੀ ਜਮਾਤ ਦਾ ਬੜਾ ਪ੍ਰੈਸ਼ਰ ਸੀਗਾ ਵੀ ਤੁਸੀਂ ਜਿਹੜੇ ਮੁਸਲਮਾਨ ਨੇ ਇਹਨਾਂ ਵੱਲ ਸੌਫਟ ਹੈਗੇ ਹੋ ਐਂਡ ਯੂ ਕਾਂਟ ਰਨ ਦ ਕੰਟਰੀ। ਸੋ ਦੇ ਵਾਂਟਡ ਟੂ ਸੈਂਡ ਅ ਮੈਸੇਜ to them that no, we are strong people and we can deal with the situation and ਉਸੇ ਕਰਕੇ ਦੋ ਮੁਸਲਮਾਨ ਜਿਹੜੇ ਉਹਨਾਂ ਨੇ ਹੈਂਗ ਕੀਤੇ ਨੇ ਉਹ ਕੀਤੇ ਨੇ ਜੀ। ਹੁਣ ਜੇ ਉਹ ਆ ਕੇ ਇਹ ਕਹਿੰਦੇ ਜੀ ਕਿ ਸਿੱਖਾਂ ਨੂੰ ਅਸੀਂ ਫਾਂਸੀ ਨਹੀਂ ਦਿੰਦੇ ਤਾਂ then it would have been arbitrary and discriminatory ਜੀ। So I think it's a political move by them and we are also on the right track ਜੀ। ਜਿਵੇਂ ਅਸੀਂ ਸਾਰੇ ਜ਼ੋਰ ਲਗਾ ਰਹੇ ਹੈਗੇ ਆ ਤੇ ਜਿਵੇਂ ਸੰਗਤ ਦੀ ਗੁੱਡ ਵਿਸ਼ੇਸ ਜਿਹੜੀਆਂ ਹੈਗੀਆਂ ਦਵਿੰਦਰਪਾਲ ਸਿੰਘ ਭੁੱਲਰ ਦੇ ਨਾਲ ਨੇ ਜੀ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਫਾਂਸੀ ਮਿਲੇਗੀ। ਆਈ ਐਮ ਵੈਰੀ ਆਪਟਿਮਿਸਟਿਕ ਅਬਾਊਟ ਦਿਸ ਐਂਡ ਅਗਰ ਅਸੀਂ ਸਾਰੇ ਜ਼ੋਰ ਲਗਾਈਏ ਤਾਂ ਜ਼ਰੂਰ ਦਵਿੰਦਰਪਾਲ ਸਿੰਘ ਭੁੱਲਰ ਦੀ ਜਾਨ ਬਚਾਈ ਜਾ ਸਕਦੀ ਹੈ ਜੀ। ਤੇ ਵੀ ਜੀ TV 84 ਦੇ ਦਰਸ਼ਕਾਂ ਨੂੰ ਇਸ ਕੇਸ ਦੇ ਹਵਾਲੇ ਤੁਸੀਂ ਕੁਝ ਹੋਰ ਕਹਿਣਾ ਚਾਹੋਗੇ? ਹਾਂ, ਬਸ ਇਹੀ ਹੈ ਕਿ ਇੱਕ ਚੰਗੇ ਸੁਚੱਜੇ ਢੰਗ ਨਾਲ ਕੋਈ ਇਹਦਾ ਜਿਹੜੀ ਵੀ ਲੀਗਲ ਬੈਟਲ ਅਸੀਂ ਲੜ ਸਕਦੇ ਹਾਂ ਉਹਦੀ ਵੀ ਸਾਨੂੰ ਤਿਆਰ ਹੋਣਾ ਚਾਹੀਦਾ। ਜਿਹੜੀ PR ਐਕਸਰਸਾਈਜ਼ ਹੈਗੀ ਹੈ ਜੀ ਐਂਡ ਬਿਕੋਜ਼ ਵੀ ਨੀਡ ਇੰਟਰਨੈਸ਼ਨਲ ਪ੍ਰੈਸ਼ਰ ਔਨ ਦਿਸ ਇਸ਼ੂ। ਕਿਸ ਤਰੀਕੇ ਨਾਲ ਇੰਟਰਨੈਸ਼ਨਲ ਪ੍ਰੈਸ਼ਰ ਬਣਾਇਆ ਜਾ ਸਕਦਾ ਹੈ ਇਹ ਵੀ ਬੜਾ ਜ਼ਰੂਰੀ ਹੈ ਜੀ। ਤੇ ਇਹ ਸਾਰਿਆਂ ਦਾ ਸੁਮੇਲ ਹੋਏਗਾ ਅਲਟੀਮੇਟਲੀ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਸਜ਼ਾ ਨੂੰ ਜਿਹੜਾ ਹੈਗਾ ਸੈਟ ਅਸਾਈਡ ਕਰਾਉਣ ਲਈ। ਬਟ ਐਜ਼ ਆਈ ਸੈਡ ਅਰਲੀਅਰ, ਸਿੱਖਸ ਸ਼ੁੱਡ ਬੀ ਅਗੇਂਸਟ ਡੈਥ ਪੈਨਲਟੀ, ਨਾਟ ਔਨ ਸਿਲੈਕਟਿਵ ਡੈਥ ਪੈਨਲਟੀ। ਸੋ ਵੈਨ ਯੂ ਸੇ ਕਿ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਨਹੀਂ ਦੇਣੀ ਚਾਹੀਦੀ, ਫॉर ਗॉड ਸੇਕ ਸਟਾਪ ਸੇਇੰਗ ਕਿ ਬਾਕੀਆਂ ਨੂੰ ਫਲਾਣੇ ਨੂੰ ਵੀ ਫਾਂਸੀ ਦਿਓ, ਉਹਨੂੰ ਕਿਉਂ ਨਹੀਂ ਫਾਂਸੀ ਦਿੱਤੀ? ਫਾਂਸੀ ਦੀ ਸਜ਼ਾ ਗਲਤ ਹੈ, ਜਿਹੜੀ ਗਲਤ ਚੀਜ਼ ਹੈ ਉਹਦੇ ਬਾਰੇ ਕਦੀ ਵੀ ਸਾਨੂੰ ਗੱਲ ਨਹੀਂ ਕਰਨੀ ਚਾਹੀਦੀ। ਸੋ ਉਸ ਕਰਕੇ ਜੇ ਅਸੀਂ ਅੱਜ ਸਾਰਿਆਂ ਵਾਸਤੇ ਆਵਾਜ਼ ਬੁਲੰਦ ਕਰਾਂਗੇ, ਫਾਂਸੀ ਦੇ ਖਿਲਾਫ ਆਵਾਜ਼ ਬੁਲੰਦ ਕਰਾਂਗੇ, ਨਾ ਕਿ ਸਿਰਫ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਨੂੰ, ਤੇ ਜ਼ਿਆਦਾ ਲੋਕ ਸਾਡੀ ਗੱਲ ਸੁਣਨਗੇ ਇਹਨੂੰ ਜ਼ਿਆਦਾ ਅੱਛੀ ਗੱਲ ਹੋਏਗੀ। ਸਰਬਤ ਦੇ ਭਲੇ ਦੇ ਕੰਸੈਪਟ ਤੇ ਚੱਲਣ ਵਾਲੀ ਜਿਹੜੀ ਕੌਮ ਹੈ ਉਹਨੂੰ ਸਾਰਿਆਂ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈਗੀ ਹੈ ਤੇ ਫਾਂਸੀ ਐਸ ਸੱਚ ਜਿਹੜੀ ਹੈ ਉਹਨੂੰ ਅਪੋਜ਼ ਕਰਨਾ ਚਾਹੀਦਾ ਹੈ। ਦਵਿੰਦਰਪਾਲ ਸਿੰਘ ਭੁੱਲਰ ਉਹਦੇ ਵਿੱਚ ਹੀ ਆਉਂਦੇ ਨੇ, ਉਹਨਾਂ ਨੂੰ ਆਈਕਨ ਬਣਾ ਕੇ ਤੇ ਕਿਵੇਂ ਇਸ ਕੇਸ ਵਿੱਚ ਜਿਹੜਾ ਇੱਕ ਗਲਤ ਡਿਸੀਜਨ ਹੋਈ ਹੈ ਹਾਈ ਕੋਰਟ ਦੇ ਜੱਜਾਂ ਤੋਂ, 3 ਜੱਜਾਂ ਚੋਂ ਇੱਕ ਜੱਜ ਨੇ ਬਰੀ ਕਰ ਦਿੱਤਾ ਜਿਹੜਾ ਹੈਗਾ ਸੋਲ ਜਿਹੜੀ ਉਹਨਾਂ ਦੀ ਕਨਵਿਕਸ਼ਨ ਹੈਗੀ ਹੈ that is based on a confessional statement only। ਸੋ ਜਿਹੜੀ ਹਾਈ ਹੈਂਡedness ਹੋਈਆਂ ਨੇ ਇਹਨਾਂ ਨੂੰ ਹਾਈਲਾਈਟ ਕਰਕੇ and then we should say that there should be no death penalty and the coming victim is Davinderpal Singh Phullar and we want that the international pressure should be built up on this issue। ਹਾਂਜੀ ਤੇ ਵੀਰ ਜੀ ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਆ। ਟਾਈਮ ਨਾਲ ਫਿਰ ਤੋਂ ਰਾਬਤਾ ਕਰਾਂਗੇ ਇਸ ਕੇਸ ਦੇ ਉੱਪਰ ਤੇ ਹੋਰ ਕੇਸ ਦੇ ਮੁੱਦਿਆਂ ਦੇ ਉੱਪਰ ਵੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਫਤਿਹ ਜੀ। ਵੀਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਸਾਡੇ ਨਾਲ ਬਣੇ ਰਹੋ, ਕੀਪ ਵਾਚਿੰਗ ਨਿਊਜ਼ TV 84 ਦੇ ਨਾਲ।